ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 13 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅਤੇ ਆਓ ਖਬਰਾਂ ਦੇ ਸਿਲਸਿਲੇ ਨੂੰ ਜੇ ਸ਼ੁਰੂ ਕਰਦੇ ਜਾਈਏ। ਹਰਜੋਤ ਸਿੰਘ ਜੀ, ਅਫਗਾਨਿਸਤਾਨ ਦੇ ਵਿੱਚ ਜਿਹੜੇ ਤਾਲਿਬਾਨ ਆ ਉਹ ਆਪਣੇ ਕਬਜ਼ੇ ਨੂੰ ਲਗਾਤਾਰ ਵਧਾਉਂਦੇ ਜਾ ਰਹੇ ਆ। ਜਿਉਂ-ਜਿਉਂ ਘੰਟੇ ਬੀਤਦੇ ਜਾ ਰਹੇ ਆ, ਦਿਨ ਬੀਤਦੇ ਜਾ ਰਹੇ ਆ, ਇਹ ਵੱਡੇ ਵੱਡੇ ਸ਼ਹਿਰਾਂ ਨੂੰ ਆਪਣੇ ਕਬਜ਼ੇ ਅਧੀਨ ਲੈਂਦੇ ਜਾ ਰਹੇ ਆ। ਕੱਲ੍ਹ ਕੁਛ ਵੀਡੀਓਜ਼ ਜਿਹੜੀਆਂ ਸਾਹਮਣੇ ਆਈਆਂ ਸੀ, ਇਹ ਨਹੀਂ ਪਤਾ ਵੀ ਉਹ ਪੁਰਾਣੀਆਂ ਨੇ ਜਾਂ ਨਵੀਆਂ ਨੇ। ਸ਼ਹਿਰ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਫਾਹਾ ਦੇ ਕੇ ਜਿਹੜਾ ਉਹ ਮਾਰ ਰਹੇ ਨੇ। ਸੋ ਹੈਰਟ, ਕੰਦਹਾਰ, ਗਜਨੀ ਇੱਦਾਂ ਦੇ ਜਿਹੜੇ ਕਾਫੀ ਵੱਡੇ ਸ਼ਹਿਰ ਆ ਉਹ ਇਹਨਾਂ ਨੇ ਆਪਣੇ ਕਬਜ਼ੇ ਅਧੀਨ ਲੈ ਰਹੇ ਆ। ਕੱਲ੍ਹ ਜਿਹੜੇ ਸਾਡੇ ਪ੍ਰੈਜ਼ੀਡੈਂਟ ਆ ਉਹ ਇਹਨਾਂ ਨੂੰ ਬੇਨਤੀ ਕਰ ਰਹੇ ਸੀਗੇ ਹੱਥ ਜੋੜ ਕੇ, ਜਿੱਦਾਂ ਵੀ ਭਾਈ ਸਾਡੀ ਅੰਬੈਸੀ ਨੂੰ ਜਿਹੜਾ ਉਹ ਕੁਛ ਜਿਹੜਾ ਉਹ ਨਾ ਕਰਿਓ। ਕੱਲ੍ਹ ਐਂਟਨੀ ਬਲਿੰਕਨ ਜਿਹੜੇ ਆ ਉਹਨਾਂ ਨੇ ਉੱਥੇ ਗੱਲਬਾਤ ਜਿਹੜੀ ਉਹ ਕੀਤੀ ਹੈਗੀ ਆ ਅਫਗਾਨਿਸਤਾਨ ਦੇ ਰਾਸ਼ਟਰਪਤੀ ਦੇ ਨਾਲ। ਉਹਨਾਂ ਨੇ ਕਿਹਾ ਵੀ ਅਸੀਂ ਕੂਟਨੀਤਿਕ ਤੌਰ ਦੇ ਉੱਤੇ ਤੁਹਾਡੇ ਨਾਲ ਪੂਰੀ ਮਦਦ ਕਰਾਂਗੇ। ਸੋ ਇੱਕ ਹਿਸਾਬ ਦੇ ਨਾਲ ਸਪਸ਼ਟ ਕਰ ਦਿੱਤਾ ਆ ਵੀ ਅਮਰੀਕੀ ਜਿਹੜੇ ਫੌਜੀ ਆ ਹੁਣ ਦੁਬਾਰਾ ਉੱਥੇ ਉਹ ਨਹੀਂ ਜਾਣਗੇ, ਸਿਰਫ ਅਤੇ ਸਿਰਫ ਜਿਹੜੀ ਅੰਬੈਸੀ ਦੀ ਸੁਰੱਖਿਆ ਲਈ ਅਤੇ ਉੱਥੋਂ ਜਿਹੜਾ ਸੁਰੱਖਿਅਤ ਲੋਕਾਂ ਨੂੰ ਕੱਢਣ ਦੇ ਲਈ ਜਿਹੜੇ 3000 ਫੌਜੀ ਆ ਉਹ ਰਾਈਟ ਨਾਓ ਜਿਹੜੇ ਉੱਥੇ ਰਹਿਣਗੇ ਅਤੇ ਹੌਲੀ ਹੌਲੀ ਤਾਲਿਬਾਨੀ ਜਿਹੜੇ ਆ ਆਪਣਾ ਕਬਜ਼ਾ ਹੈ ਅਫਗਾਨਿਸਤਾਨ ਦੇ ਵਿੱਚ ਵਧਾ ਰਹੇ ਨੇ। ਕੀ ਮੋੜ ਜਿਹੜਾ ਉੱਥੇ ਉਹ ਆਉਂਦਾ, ਕਿੰਨੇ ਦਿਨ ਹੋਰ ਜਿਹੜੀ ਉੱਥੇ ਦੀ ਸਰਕਾਰ ਜਿਹੜੀ ਆ ਉਹ ਟਿਕ ਸਕੂਗੀ? ਕਿਉਂਕਿ ਹੁਣ ਤਾਂ ਕਹਿਣ ਨੂੰ ਹੀ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ, ਸਰਕਾਰ ਆ 70% ਤੱਕ ਤਾਂ ਤਾਲਿਬਾਨ ਨੇ ਜਿਹੜਾ ਅਫਗਾਨਿਸਤਾਨ ਦੇ ਉੱਤੇ ਮੁੜ ਕਬਜ਼ਾ ਜਿਹੜਾ ਆ ਉਹ ਕਹਿੰਦੇ ਕਰ ਲਿਆ ਹੈਗਾ ਜੀ। ਸੋ ਬਿਲਕੁਲ ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਜਿੰਨੇ ਵੀ ਸਰੋਤੇ ਆ ਜਿਹੜੇ ਏਰੀਏ 'ਚ ਰਹਿੰਦੇ ਆ, ਆਪਣੇ ਸੈਨੇਟਰਸ ਕਾਂਗਰਸਮੈਨ ਨੂੰ ਜ਼ਰੂਰ ਈਮੇਲ ਜ਼ਰੂਰ ਲਿਖੋ। ਉੱਥੇ ਜਿਹੜੇ ਮਿਨੋਰਟੀ 'ਚ ਹੈਗੇ ਸਿੱਖ ਅਤੇ ਹਿੰਦੂ ਹੁਣ ਬੜੇ ਖਤਰੇ ਦੇ ਵਿੱਚ ਆ। ਤੁਹਾਨੂੰ ਪਤਾ ਹੀ ਆ ਵੀ ਪਿਛਲੇ ਸਾਲਾਂ ਦੇ ਦੌਰਾਨ ਕਿੱਦਾਂ ਗੁਰਦੁਆਰਿਆਂ ਦੇ ਉੱਤੇ ਵੀ ਹਮਲਾ ਕੀਤਾ ਗਿਆ। ਇੱਕ ਟਾਈਮ ਦੇ ਉੱਤੇ 22 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ। ਬਹੁਤ ਛੋਟੀ ਜਿਹੀ ਮਿਨੋਰਟੀ ਹੈਗੀ ਆ ਸਿੱਖ ਅਤੇ ਹਿੰਦੂ। ਕ੍ਰਿਸਚੀਅਨ ਤਾਂ ਮੈਨੂੰ ਲੱਗਦਾ ਨਹੀਂ ਉਸ ਮੁਲਕ 'ਚ ਕੋਈ ਹੋਊਗਾ। ਸੋ ਆਪਾਂ ਨੂੰ ਜਿਹੜਾ ਆ ਇੱਥੇ ਦੇ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਕੰਟੈਕਟ ਕਰਨਾ ਚਾਹੀਦਾ ਵੀ ਉਹਨਾਂ ਨੂੰ ਵੀ ਜਿਹੜਾ ਆ ਜਿਸ ਤਰ੍ਹਾਂ ਤੁਸੀਂ ਬਾਕੀ ਮੁਲਕਾਂ 'ਚ ਸੀਰੀਆ ਤੋਂ ਜਾਂ ਹੋਰਨਾਂ ਤੋਂ ਲੈ ਕੇ ਆਉਂਦੇ ਹੈਗੇ ਮਿਨੋਰਟੀਜ਼ ਨੂੰ, ਅਤੇ ਇੱਥੇ ਵੀ ਸਪੋਰਟ ਕਰਨੀ ਚਾਹੀਦੀ ਆ। ਕੈਨੇਡਾ ਦੇ ਵਿੱਚ ਜਿਹੜੀ ਮਨਮੀਤ ਸਿੰਘ ਭੁੱਲਰ ਔਰਗਨਾਈਜੇਸ਼ਨ ਹੈਗੀ ਆ ਉਹ ਕਾਫੀ ਜਿਹੜਾ ਉੱਥੇ ਜ਼ੋਰ ਲਾ ਰਹੇ ਹੈਗੇ ਆ। ਬਿਲਕੁਲ। ਹੁਣੇ ਹਰਜੋਤ ਸਿੰਘ ਜੀ NPR ਨੂੰ ਮੈਮੋ ਜਿਹੜਾ ਉਹ ਮਿਲਿਆ ਆ। ਉਹਨਾਂ ਨੇ ਆਪਣੇ ਜਿਹੜੇ US ਅੰਬੈਸੀ ਜਿਹੜੀ ਕਾਬੁਲ ਦੇ ਵਿੱਚ ਆ ਉਹਨਾਂ ਨੇ ਆਲਰੇਡੀ ਐਮਰਜੈਂਸੀ ਪ੍ਰੈਪਰੇਸ਼ਨ ਜਿਹੜੀਆਂ ਉੱਥੋਂ ਨਿਕਲਣ ਦੇ ਲਈ ਤਿਆਰੀਆਂ ਕਰ ਦਿੱਤੀਆਂ ਨੇ। ਜਿਹੜੇ ਵੀ ਜਿਹੜੇ ਸੈਂਸਿਟਿਵ ਡਾਕੂਮੈਂਟ ਆ, ਜਿਹੜੇ ਵੀ ਦਸਤਾਵੇਜ਼ ਆ ਬਹੁਤ ਜ਼ਿਆਦਾ ਹੁੰਦੇ ਆ ਜਾਂ ਕੰਪਿਊਟਰ ਆ, ਉਹਨਾਂ ਨੂੰ ਨਸ਼ਟ ਕਰਨ ਦੇ ਲਈ ਆਦੇਸ਼ ਜਿਹੜੇ ਉਹਨਾਂ ਨੇ ਦੇ ਦਿੱਤੇ ਆ। ਸੋ ਬਿਲਕੁਲ ਬਹੁਤ ਜ਼ਿਆਦਾ ਸਥਿਤੀ ਜਿਹੜੀ ਆ ਹੱਥੋਂ ਬਾਹਰ ਉਹ ਹੋ ਚੁੱਕੀ ਹੈਗੀ ਆ। ਅਮਰੀਕੀਆਂ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਕਹਿੰਦੇ ਆ ਵੀ ਸਤੰਬਰ ਮਹੀਨੇ ਦੇ ਵਿੱਚ, ਅਗਲੇ ਮਹੀਨੇ ਉਹ ਪੂਰੀ ਕਰ ਦਿੱਤੀ ਜਾਊਗੀ। ਪ੍ਰੈਜ਼ੀਡੈਂਟ ਬਾਈਡਨ ਨੇ ਇੱਕ ਵਾਰੀ ਫਿਰ ਇਸ ਚੀਜ਼ ਦੇ ਉੱਤੇ ਜਿਹੜੀ ਉਹ ਪੁਸ਼ਟੀ ਕਰ ਦਿੱਤੀ ਆ। ਪਿਛਲੇ ਪ੍ਰਸ਼ਾਸਨ ਦੇ ਵਿੱਚ ਉੱਥੋਂ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਕਾਰਵਾਈ ਸ਼ੁਰੂ ਹੋਈ ਸੀ ਅਤੇ ਇਸ ਨੂੰ ਜਿਹੜਾ ਆ ਉਹ ਹੁਣ ਨੇਪਰੇ ਇਹਨਾਂ ਨੇ ਚਾੜ ਦਿੱਤਾ ਹੈਗਾ ਆ। 3000 ਫੌਜੀ ਜਿਹੜੇ ਉੱਦਾਂ ਜਿਹੜੇ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਇਹਨਾਂ ਸਾਰੇ ਹੀ ਅਮੈਰੀਕਨ ਡਿਪਲੋਮੈਟਸ ਆ, ਉਹਨਾਂ ਨੂੰ ਉੱਥੋਂ ਸੁਰੱਖਿਅਤ ਕੱਢਣ ਦੇ ਲਈ ਜਿਹੜੇ ਆ ਉਹ ਹੁਣ ਉੱਥੇ ਘੱਲੇ ਜਾ ਰਹੇ ਹੈਗੇ ਆ। ਸੋ ਇਹ ਹੁਣ ਉੱਥੇ ਉਹਨਾਂ ਨੇ ਸੈਂਸਿਟਿਵ ਡਾਕੂਮੈਂਟਸ ਅਤੇ ਕੰਪਿਊਟਰਸ ਆ ਉਹਨਾਂ ਨੂੰ ਨਸ਼ਟ ਕਰਨ ਦੇ ਜਿਹੜੇ ਆਦੇਸ਼ ਆ ਉਹ ਆਲਰੇਡੀ ਉਹਨਾਂ ਨੂੰ ਮਿਲ ਚੁੱਕੇ ਨੇ। ਅਗਲੀ ਖਬਰ, ਇੱਕ ਫੈਡਰਲ ਜੱਜ ਨੇ ਅੱਜ ਜਿਹੜਾ ਆ ਲੈਂਡ ਲਾਰਡਸ ਦੀ ਜਿਹੜੀ ਰਿਕੁਐਸਟ ਆ ਉਹਨੂੰ ਨਾਂਹ ਕਰ ਦਿੱਤੀ ਆ ਵੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਵਿਕਸ਼ਨ ਮੋਰਟੋਰੀਅਮ ਲਾਇਆ ਆ ਉਹ ਇੱਦਾਂ ਹੀ ਰਹੂਗਾ, ਹੋਲਡ 'ਤੇ ਰਹੂਗਾ। ਈਵਨ ਦੋ ਉਹ ਕਹਿੰਦੀ ਆ ਵੀ ਇਹ ਜਿਹੜਾ ਫਰੀਜ਼ ਆ ਇਲੀਗਲ ਹੈਗਾ ਆ ਅਤੇ ਇਹਦੇ 'ਚ ਜਿਹੜੇ ਲੈਂਡ ਲਾਰਡਸ ਹੈਗੇ ਆ ਹੁਣ ਬੜੀ ਕਸੂਤੀ ਸਥਿਤੀ ਦੇ ਵਿੱਚ ਆ। ਅਤੇ ਜੇ ਲੈਂਡ ਲਾਰਡਸ ਦੀ ਗੱਲ ਕਰਦੇ ਜਾਈਏ ਤਾਂ ਕੱਲ੍ਹ ਜਿਹੜਾ ਇੱਕ ਨਵਾਡਾ ਸਟੇਟ ਦੇ ਵਿੱਚ ਲਾਸ ਵੈਗਸ ਦੇ ਵਿੱਚ ਇੱਕ 78 ਸਾਲਾਂ ਦੇ ਬਜ਼ੁਰਗ ਨੇ ਆਪਣੇ ਹੀ ਘਰ 'ਚ ਜਿਹੜੇ 2-3 ਰੂਮ ਉਹਨੂੰ ਰੈਂਟ 'ਤੇ ਦਿੱਤੇ ਹੋ ਸੀ ਟੈਂਟਾਂ ਨੂੰ, ਅਤੇ ਉਹ ਰੈਂਟ ਨਹੀਂ ਦੇ ਰਿਹਾ ਸੀ, ਉਹਨਾਂ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ। ਸੋ 2 ਜਣਿਆਂ ਦੀ ਮੌਤ ਹੋ ਗਈ ਆ, ਤੀਜਾ ਪੂਰੀ ਤਰ੍ਹਾਂ ਫੱਟੜ ਆ। ਇਹ ਲਾਸ ਵੈਗਸ ਨਵਾਡਾ ਦੇ ਵਿੱਚ ਹੋਇਆ ਜੀ।
ਰੌਨ ਡਿਸੈਂਟਸ ਦੇ ਹੱਥ ਇੱਦਾਂ ਲੱਗਦਾ ਵੀ ਖੂਨ ਦੇ ਨਾਲ ਰੰਗੇ ਜਾ ਰਹੇ ਆ ਲੋਕ। ਹੁਣ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰ ਰਹੇ ਆ। 4 ਜਿਹੜੇ ਬਰੋਵਰਡ ਕਾਊਂਟੀ ਦੇ ਐਜੂਕੇਟਰ ਆ ਉਹ 24 ਘੰਟਿਆਂ ਦੇ ਵਿੱਚ ਹੀ ਕਹਿੰਦੇ ਕੋਵਿਡ-19 ਦੀਆਂ ਕੰਪਲਿਕੇਸ਼ਨਸ ਦੇ ਕਰਕੇ ਉਹਨਾਂ ਦੀ ਮੌਤ ਜਿਹੜੀ ਉਹ ਹੋ ਗਈ ਆ। ਇੱਕ ਪਾਸੇ ਲੋਕਾਂ ਦੀ ਜਾਨ ਦੀ ਪਰਵਾਹ ਕੀਤੇ ਬਗੈਰ ਇਹ ਜਿਹੜੇ ਮਾਸਕ ਮੈਂਡੇਟਸ ਨੂੰ ਬੈਨ ਜਿਹੜਾ ਲਗਾਤਾਰ ਆ ਉਹ ਰੌਨ ਡਿਸੈਂਟਸ ਜਿਹੜਾ ਆ ਉੱਥੇ ਦਾ ਗਵਰਨਰ ਆ ਉਹ ਕਰ ਰਿਹਾ ਆ। ਸੋ ਉਹਦੀ ਨਲਾਇਕੀ ਜਿਹੜੀ ਆ ਕਹਿੰਦੇ ਵੀ ਇਸ ਟਾਈਮ ਕਾਫੀ ਜ਼ਿਆਦਾ ਝਲਕ ਰਹੀ ਹੈਗੀ ਆ। ਅਤੇ ਹੁਣ ਬਹੁਤ ਸਾਰੀਆਂ ਜਿਹੜੀਆਂ ਉੱਥੇ ਦੀਆਂ ਸਕੂਲ ਡਿਸਟ੍ਰਿਕਟਸ ਆ ਇਸ ਦੇ ਮਾਸਕ ਮੈਂਡੇਟਸ ਉੱਤੇ ਬੈਨ ਤੋਂ ਵਿਰੋਧ ਦੇ ਵਿੱਚ ਜਾ ਕੇ ਆਪਣੇ ਪੱਧਰ ਦੇ ਉੱਤੇ ਮਾਸਕ ਮੈਂਡੇਟਸ ਜਿਹੜੀਆਂ ਆ ਉਹ ਲਗਾ ਰਹੇ ਆ। 3 ਜਿਹੜੇ ਅਧਿਆਪਕ ਅਤੇ ਇੱਕ ਜਿਹੜਾ ਟੀਚਿੰਗ ਅਸਿਸਟੈਂਟਸ ਆ ਕੋਵਿਡ-19 ਦੀ ਕੰਪਲਿਕੇਸ਼ਨ ਕਰਕੇ ਕਹਿੰਦੇ ਆ ਵੀ ਸੋਮਵਾਰ ਤੋਂ ਲੈ ਕੇ ਬੁੱਧਵਾਰ ਦੇ ਦਰਮਿਆਨ 3 ਦਿਨਾਂ ਦੇ ਵਿੱਚ ਜਿਹੜੀ ਆ ਉਹਨਾਂ ਦੀ ਜਿਹੜੀ ਉਹ ਮੌਤ ਆ ਉਹ ਹੋ ਗਈ ਹੈਗੀ ਆ। ਸੋ ਇਹਨਾਂ ਦੇ ਵਿੱਚੋਂ ਕਹਿੰਦੇ ਵੀ 3 ਜਿਹੜੇ ਐਜੂਕੇਟਰਸ ਆ ਉਹ ਅਨਵੈਕਸੀਨੇਟਡ ਜਿਹੜੇ ਸੀਗੇ ਅਤੇ ਇਹ ਮਾਸਕ ਲਾਉਣ ਨੂੰ ਤਰਜੀਹ ਜਿਹੜੀ ਉੱਥੇ ਬਿਲਕੁਲ ਨਹੀਂ ਦੇ ਰਹੇ। ਇੱਧਰ ਕੈਲੀਫੋਰਨੀਆ ਦੇ ਵਿੱਚ ਇੱਕ ਹਰਜੋਤ ਸਿੰਘ ਜੀ ਖਬਰ ਆ ਰਹੀ ਸੀ ਨਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜੇ ਆ ਪੇਰੈਂਟ ਨੇ ਸਕੂਲ ਵਾਲਾ ਫੁੰਡ ਦਿੱਤਾ, ਕੁੱਟ ਦਿੱਤਾ ਕਿਉਂਕਿ ਉਸ ਨੇ ਉਸ ਦੇ ਨਿਆਣੇ ਦੇ ਉੱਤੇ ਮਾਸਕ ਜਿਹੜਾ ਆ ਉਹ ਪਾ ਦਿੱਤਾ ਸੀਗਾ। ਸੋ ਇੱਦਾਂ ਦੇ ਜਿਹੜੇ ਤਕਰਾਰ ਜਿਹੜੀਆਂ ਆ ਉਹ ਦੇਖਣ ਨੂੰ ਮਿਲ ਰਹੀਆਂ। ਇੱਕ ਪਾਸੇ ਜਿਹੜੀਆਂ ਆ ਉਹ ਮੌਤਾਂ ਵੀ ਜਿਹੜੀਆਂ ਹੋ ਰਹੀਆਂ ਆ। ਹੁਣ ਕਹਿੰਦੇ ਆ ਵੀ ਵੀ ਰੌਨ ਡਿਸੈਂਟਸ ਜਿਹੜਾ ਆ ਥੋੜ੍ਹਾ ਜਿਹਾ ਆਪਣੇ ਜਿਹੜੇ ਮਾਸਕ ਮੈਂਡੇਟ ਦੇ ਇਸ ਡਿਸਪਿਊਟ ਦੇ ਵਿੱਚ ਥੱਲੇ ਨੂੰ ਜਾਵੇ, ਪਰ ਇੱਦਾਂ ਲੱਗ ਰਿਹਾ ਵੀ ਇਹਨੇ ਆਉਣ ਵਾਲੇ ਸਮੇਂ ਦੇ ਲਈ ਸ਼ਾਇਦ ਆਪਣੇ ਜਿਹੜਾ ਸੰਭਾਵੀ ਰੂਪ ਦੇ ਵਿੱਚ 2024 ਦੇ ਵਿੱਚ ਆਪਣੇ ਆਪ ਨੂੰ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਇਸਨੇ ਰਨ ਕਰਨਾ ਸੀ, ਉਹਦੇ ਲਈ ਕਿਤੇ ਜ਼ਿਆਦਾ ਵੱਡਾ ਖੱਡਾ ਤਾਂ ਨਹੀਂ ਜਿਹੜਾ ਉਹ ਖੋਦ ਲਿਆ। ਅਗਲੀ ਖਬਰ ਵੱਲ ਚੱਲੀਏ। ਯੂਐਸ ਰੈਗੂਲੇਟਰਸ ਜਿਹੜੇ ਆ ਉਹਨਾਂ ਨੇ ਕਹਿੰਦੇ ਵੀ ਆਥੋਰਾਈਜ਼ ਕੀਤਾ ਹੈਗਾ ਇੱਕ ਐਕਸਟਰਾ ਕੋਵਿਡ ਵੈਕਸੀਨ, ਇੱਕ ਵੀ ਵਾਧੂ ਕੋਵਿਡ ਦਾ ਟੀਕਾ ਲੱਗੂਗਾ ਉਹਨਾਂ ਲੋਕਾਂ ਦੇ ਕੋਲ ਜਿਨ੍ਹਾਂ ਦਾ ਇਮਿਊਨ ਸਿਸਟਮ ਬਹੁਤ ਵੀਕ ਹੈਗਾ ਆ। ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਵੀ ਮਿਲੀਅਨਸ ਆਫ ਅਮਰੀਕਨ ਜਿਹੜੇ ਹੈਗੇ ਆ ਜਿਨ੍ਹਾਂ ਨੇ ਕਿਸੇ ਨੇ ਔਰਗਨ ਟਰਾਂਸਪਲਾਂਟ ਕੀਤਾ ਆ, ਕਿਸੇ ਦੇ ਕੋਲ ਕੈਂਸਰ ਹੈਗਾ ਆ, ਕਿਸੇ ਦੇ ਕੋਲ ਕੋਈ ਹੋਰ ਡਿਸਆਰਡਰ ਸਿਚੁਏਸ਼ਨ ਹੈਗੀ ਆ, ਅਤੇ ਇਕੱਲਾ ਅਮਰੀਕਾ ਨਹੀਂ ਫਰਾਂਸ ਅਤੇ ਇਜ਼ਰਾਈਲ ਨੇ ਵੀ। ਸੋ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਲੋਕ ਇੱਦਾਂ ਦੀ ਸਿਚੁਏਸ਼ਨ ਵਿੱਚ ਹੈਗੇ ਆ ਉਹਨਾਂ ਨੂੰ ਜਿਨ੍ਹਾਂ ਨੇ 2 ਵੈਕਸੀਨ ਲਵਾਏ ਆ ਉਹਨਾਂ ਨੂੰ 1 ਵੈਕਸੀਨ ਹੋਰ ਜਿਹੜਾ ਲਵਾਉਣਾ ਚਾਹੀਦਾ ਤਾਂ ਕਿ ਦੁਬਾਰਾ ਕਿ ਕਰੋਨਾ ਨਾ ਹੋ ਸਕੇ। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਸੈਕਟਰੀ ਜਿਹੜੇ ਹੈਗੇ ਨੇ ਮਾਇਓਰਕਸ ਉਹਨਾਂ ਨੇ ਕਿਹਾ ਵੀ ਜਿਹੜਾ ਇਸ ਟਾਈਮ ਬਾਰਡਰ ਦਾ ਕ੍ਰਾਈਸਿਸ ਆ ਅਨਸਸਟੇਨੇਬਲ ਆ, ਇਸ ਨੂੰ ਇਸ ਤਰੀਕੇ ਦੇ ਨਾਲ ਅੱਗੇ ਜਿਹੜਾ ਆ ਉਹ ਨਹੀਂ ਵਧਾਇਆ ਜਾ ਸਕਦਾ ਅਤੇ ਕਹਿੰਦੇ ਵੀ ਆਪਾਂ ਜਿਹੜਾ ਇਸ ਦੇ ਵਿੱਚ ਲੂਜ਼ ਕਰ ਜਾਵਾਂਗੇ। ਇੱਕ ਲੀਕਡ ਆਡੀਓ ਜਿਹੜੀ ਆ ਉਹ ਹੁਣ ਉਹਨਾਂ ਦੀ ਸਾਹਮਣੇ ਆਈ ਆ। ਮਾਇਓਰਕਸ ਟੈਕਸਸ ਬਾਰਡਰ ਦੇ ਉੱਤੇ ਜਿਹੜੇ ਉਹ ਵਿਜ਼ਿਟ ਕਰਨ ਗਏ ਸੀ, ਦੌਰੇ ਦੇ ਉੱਤੇ ਜਿਹੜੇ ਉਹ ਗਏ ਸੀ, ਜਿੱਥੇ 2 ਲੱਖ ਤੋਂ ਵੱਧ ਮਾਈਗਰੈਂਟ ਇਨਕਾਊਂਟਰਸ ਇਕੱਲੇ ਜੁਲਾਈ ਮਹੀਨੇ ਦੇ ਵਿੱਚ ਜਿਹੜੇ ਆ ਉਹ ਹੋਏ ਨੇ। ਸੋ ਅਲੇਹਾਂਦਰੋ ਮਾਇਓਰਕਸ ਜਿਹੜੇ ਆ ਉਹ ਵੀ ਕਾਫੀ ਜ਼ਿਆਦਾ ਤੱਤੇ ਪਾਣੀ ਦੇ ਵਿੱਚ ਇਸ ਟਾਈਮ ਨਜ਼ਰ ਜਿਹੜੇ ਉਹ ਆ ਰਹੇ ਨੇ। ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਕ੍ਰਾਈਸਿਸ ਦਾ ਜਿਹੜਾ ਉਹ ਕੀ ਬਣ ਜਾ ਰਿਹਾ ਆ। ਉੱਧਰ ਇਹਨਾਂ ਨੂੰ ਇੰਪੀਚ ਕਰਨ ਦੇ ਲਈ ਵੀ ਜਿਹੜੀ ਆ ਰੌਲਾ ਜਿਹੜਾ ਉਹ ਇਸ ਟਾਈਮ ਪੈਣਾ ਸ਼ੁਰੂ ਹੋ ਚੁੱਕਾ ਆ ਵੀ ਇਹਨਾਂ ਨੇ ਇਸ ਨੂੰ ਬਿਲਕੁਲ ਵੀ ਸਹੀ ਢੰਗ ਦੇ ਨਾਲ ਬਾਰਡਰ ਕ੍ਰਾਈਸਿਸ ਨੂੰ ਜਿਹੜਾ ਉਹ ਨਹੀਂ ਨਜਿੱਠਿਆ ਹੈਗਾ, ਨਾ ਹੀ ਇਸ ਨੂੰ ਜਿਹੜਾ ਉਹ ਦੇਖ ਰਹੇ ਆ। ਕਮਲਾ ਹੈਰਿਸ ਜਿਸ ਨੂੰ ਬਾਗਡੋਰ ਦਿੱਤੀ ਸੀਗੀ ਪ੍ਰੈਜ਼ੀਡੈਂਟ ਬਾਈਡਨ ਨੇ ਇਸ ਸਾਰੇ ਕਾਸੇ ਨੂੰ ਸੁਲਝਾਉਣ ਦੇ ਲਈ, ਉਹ ਵੀ ਇਸ ਪੂਰੇ ਮਾਮਲੇ ਦੇ ਵਿੱਚੋਂ ਗਾਇਬ ਨਜ਼ਰ ਆ ਰਹੀ ਆ। ਜੀ ਬਹੁਤ ਸਾਰੇ ਜਿਹੜੇ ਬਾਰਡਰ ਏਜੰਟਸ ਆ ਉਹ ਅਪਸੈਟ ਹੈਗੇ ਆ। ਜਿਹੜੀ ਇਹ ਲੀਕਡ ਜਿਹੜੀ ਆਡੀਓ ਹੋਈ ਹੈਗੀ ਆ ਉਹਦੇ ਵਿੱਚ ਜਿਹੜੇ ਅਲੈਜੈਂਡਰੋ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਜਿਹੜੇ ਬਾਰਡਰ ਪੈਟਰੋਲ ਏਜੰਟ ਵੀ ਤੁਸੀਂ ਵਧੀਆ ਜੋਬ ਕਰ ਰਹੇ ਆ ਵੀ ਅਸੀਂ ਇਸ ਵੇਲੇ ਇੱਕ ਤਰ੍ਹਾਂ ਨਾਲ ਬੈਡ ਸਿਚੁਏਸ਼ਨ ਦੇ ਵਿੱਚ ਹੈਗੇ ਆ। ਸੋ ਬਿਲਕੁਲ ਹੁਣ ਬਹੁਤ ਸਾਰੇ ਲੋਕ ਜਿਹੜੇ ਲੀਗਲੀ ਆਉਣਾ ਚਾਹੁੰਦੇ ਆ ਉਹ ਵੀ ਹੁਣ ਅਪਸੈਟ ਹੈਗੇ ਕਿਉਂਕਿ ਪਿਛਲੇ ਲਗਭਗ ਹੁਣ 18-19 ਮਹੀਨੇ ਤੋਂ ਜਿਹੜੀ ਲੀਗਲ ਇਮੀਗ੍ਰੇਸ਼ਨ ਆਲਮੋਸਟ ਬੰਦ ਆ ਆਲਮੋਸਟ, ਅਤੇ ਹੁਣ ਜੇ ਇਲੀਗਲ 2-2 ਲੱਖ ਹਰ ਮਹੀਨੇ ਆ ਰਹੇ ਆ ਸੋ ਇਹਦਾ ਜਿਹੜਾ ਬਹੁਤ ਜ਼ਿਆਦਾ ਅਸਰ ਲੀਗਲ ਇਮੀਗ੍ਰੇਸ਼ਨ 'ਤੇ ਵੀ ਪੈਣਾ ਹੈਗਾ। ਇਸ ਦੇ ਦੱਸਿਆ 2 ਲੱਖ ਜਿਹੜੇ ਆ ਨਹੀਂ ਗਏ ਉਹਨਾਂ ਦੇ ਐਨਕਾਊਂਟਰ ਹੋਏ ਜਿਨ੍ਹਾਂ ਵਿੱਚੋਂ ਜਿਹੜਾ ਉਹਨਾਂ ਨੇ ਜਿਹੜੇ ਵਾਪਸ ਵੀ ਜਿਹੜੇ ਉਹ ਘੱਲ ਦਿੱਤੇ ਆ। US ਸੁਪਰੀਮ ਕੋਰਟ ਨੇ ਜਿਹੜੇ ਨਿਊਯਾਰਕ ਦੇ ਇਵਿਕਸ਼ਨ ਬੈਨ ਆ ਉਸ ਦਾ ਜਿਹੜਾ ਕੁਛ ਹਿੱਸਾ ਆ ਉਸ ਨੂੰ ਰੱਦ ਜਿਹੜਾ ਉਹ
ਕਰ ਦਿੱਤਾ ਆ। ਸੁਪਰੀਮ ਕੋਰਟ ਨੇ ਜਿਹੜਾ ਆ ਇਹ ਅੱਜ ਆਦੇਸ਼ ਜਿਹੜਾ ਕੱਲ੍ਹ ਇਹ ਆਦੇਸ਼ ਦਿੱਤਾ ਸੀ, ਕਹਿੰਦੇ ਜਿਸ ਕਰਕੇ ਹਜ਼ਾਰਾਂ ਹੀ ਜਿਹੜੇ ਰੈਂਟਰਸ ਆ ਉਹ ਹੁਣ ਜਿਹੜਾ ਉਹ ਰਿਸਕ ਦੇ ਵਿੱਚ ਆ ਗਏ ਨੇ ਵੀ ਉਹਨਾਂ ਨੂੰ ਘਰੋਂ ਬਾਹਰ ਜਿਹੜਾ ਉਹ ਕੱਢਿਆ ਜਾ ਸਕਦਾ ਆ। ਸਿਟੀਜ਼ਨ ਐਕਸ਼ਨ ਆਫ ਨਿਊਯਾਰਕ ਦੇ ਜਿਹੜੇ ਡਾਇਰੈਕਟਰ ਆ ਉਹਨਾਂ ਨੇ ਕਿਹਾ ਵੀ ਆਪਾਂ ਐਵਿਕਸ਼ਨ ਦੇ ਨੰਬਰ ਅਜਿਹੇ ਦੇਖਾਂਗੇ ਜਿਹੜੇ ਆਪਾਂ ਜੀਵਨ ਕਾਲ ਦੇ ਵਿੱਚ ਵੀ ਕਦੇ ਜਿਹੜੇ ਆ ਉਹ ਨਹੀਂ ਦੇਖੇ ਹੋਣਗੇ। 5 ਨਿਊਯਾਰਕ ਦੇ ਲੈਂਡਲੋਰਡਸ ਤੇ ਇੱਕ ਲੈਂਡਲੋਰਡ ਐਸੋਸੀਏਸ਼ਨ ਆ, ਉਹਨਾਂ ਨੇ ਇਸ ਬੈਨ ਦੇ ਖਿਲਾਫ ਚੈਲੰਜ ਜਿਹੜਾ ਆ ਉਹ ਲਿਆਂਦਾ ਸੀ, ਜਿਸ ਨੂੰ ਜਿਹੜੀ US ਸੁਪਰੀਮ ਕੋਰਟ ਆ ਉਸਨੇ ਕੁਛ ਹਿੱਸਾ ਜਿਹੜਾ ਉਸ ਦਾ ਰੱਦ ਕਰ ਦਿੱਤਾ ਸੀ, ਜਿਹੜਾ ਐਵਿਕਸ਼ਨ ਮੋਰੀਟੋਰੀਅਮ ਜਿਹੜਾ ਉਹ ਲਾਇਆ ਸੀਗਾ। ਸੋ ਉਸ ਨੂੰ ਜਿਹੜਾ ਉਹ ਹਟਾ ਦਿੱਤਾ ਆ। ਸੋ ਕਹਿੰਦੇ ਵੀ ਇਹ ਜਿਹੜੇ ਜਿੱਦਾਂ ਮੈਂ ਦੱਸਿਆ ਸਿਟੀਜ਼ਨ ਐਕਸ਼ਨ ਆਫ ਨਿਊਯਾਰਕ ਵਾਲਾ, ਉਹ ਕਹਿੰਦੇ ਵੀ ਹਿਊਮੈਨਿਟੇਰੀਅਨ ਕ੍ਰਾਈਸਿਸ ਜਿਹੜੇ ਆ ਸੂਬੇ ਦੇ ਵਿੱਚ ਹੀ ਦੇਖਣ ਨੂੰ ਜਿਹੜਾ ਉਹ ਹੁਣ ਮਿਲ ਸਕਦਾ ਹੈਗਾ ਆ। ਸੋ ਇਸ ਜਿਹੜੇ ਡਿਸੀਜਨ ਦੇ ਨੋਟਿਸ ਦੇ ਨਾਲ ਐਵਿਕਸ਼ਨ ਨੰਬਰਸ ਜਿਹੜੇ ਆ ਕਾਫੀ ਤੇਜ਼ੀ ਦੇ ਨਾਲ ਜਿਹੜੇ ਆ ਉਹ ਵੱਧ ਸਕਦੇ ਨੇ। 8,30,000 ਟੈਨੈਂਟਸ ਜਿਹੜੇ ਨਿਊਯਾਰਕ ਦੇ ਵਿੱਚ ਹੈਗੇ ਨੇ, ਜਿਨ੍ਹਾਂ ਦਾ ਇਸ ਟਾਈਮ ਡੈਟ ਜਿਨ੍ਹਾਂ ਦੇ ਉੱਤੇ 4,000 ਤੋਂ ਵੱਧ ਹੈਗਾ ਆ, ਜਿਹੜੇ ਰੈਂਟ ਦੇ ਵਿੱਚ ਪਿੱਛੇ ਜਿਹੜੇ ਆ ਉਹ ਚੱਲ ਰਹੇ ਨੇ ਇੰਨੇ ਅਮਾਊਂਟ ਤੋਂ ਜ਼ਿਆਦਾ। ਸੋ ਕਾਫੀ ਜਿਹੜਾ ਆ ਉਹ ਪ੍ਰੋਬਲਮ ਆ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਸਾਰਿਆਂ ਨੂੰ ਜਿਹੜੀ ਝੱਲਣੀ ਪਵੇਗੀ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਅੱਜ ਇੱਕ ਸਟੇਟਮੈਂਟ ਜਾਰੀ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਆ, ਉਹਨਾਂ ਦੀ ਰੀਕਾਲ ਦੇ ਉੱਤੇ ਨੋ ਕੀਤਾ ਜਾਵੇ, ਜਿਹੜੀ ਸਤੰਬਰ ਦੇ ਵਿੱਚ ਹੋਣੀ ਹੈਗੀ ਆ। ਕਹਿੰਦੇ ਵੀ ਜਿਹੜੇ ਗਵਰਨਰ ਨਿਊਸਮ ਆ ਉਹ ਕੈਲੀਫੋਰਨੀਆ ਦੇ ਵਿੱਚ ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ ਪੂਰੀ ਤਰ੍ਹਾਂ ਫਾਈਟ ਕਰ ਰਹੇ ਆ। US ਦੀ ਜਿਹੜੀ ਇਕੋਨਮੀ ਆ ਉਹਨੂੰ ਵੀ ਬੈਟਰ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹੈਗੇ ਆ। ਅਤੇ ਕਹਿੰਦੇ ਵੀ ਹਿਊਮਨ ਰਾਈਟਸ ਗਰੁੱਪ, ਵਿਮਨ, ਇਮੀਗ੍ਰੈਂਟਸ, LGBTQ ਕਮਿਊਨਿਟੀ ਸਾਰੀ ਜਿਹੜੀ ਆ ਉਹ ਗਵਰਨਰ ਦੇ ਨਾਲ ਹੈਗੀ ਆ ਜੀ। ਅਤੇ ਇੱਕ ਆਪਣੇ ਜਿਹੜੇ ਆਸਟ੍ਰੇਲੀਆ 'ਚ ਸੁਣ ਰਹੇ ਨੇ, ਦੇਖ ਰਹੇ ਨੇ, ਉਹਨਾਂ ਜਿਹੜੇ ਸਰੋਤਿਆਂ ਦਰਸ਼ਕਾਂ ਨੂੰ ਦੱਸ ਜਾਏ ਵੀ ਉੱਥੇ ਵੀ ਜਿਹੜਾ ਸੈਂਸਸ ਆ ਉਹ ਚੱਲ ਰਿਹਾ ਹੈਗਾ ਆ। ਉਹ ਤਾਂ ਸੈਂਸਸ ਲਾਈਨ ਲੰਘ ਗਈ ਆ, ਜਿੱਦਾਂ ਇੱਥੇ ਵੀ ਇੱਕ ਦਿਨ ਜਿਹੜਾ ਵਿਸ਼ੇਸ਼ ਰੱਖਿਆ ਗਿਆ ਹੈ, ਪਰ ਕਹਿੰਦੇ ਅਜੇ ਵੀ ਸੈਂਸਸ ਤੁਸੀਂ ਭਰ ਸਕਦੇ ਹੈਗੇ ਆ। ਮਰਦਮਸ਼ੁਮਾਰੀ ਜਿਹੜੀ ਉੱਥੇ ਚੱਲ ਰਹੀ ਆ ਉਹਦੇ ਵਿੱਚ ਕਈ ਤਰੀਕੇ ਦੀਆਂ ਜਿਹੜੀਆਂ ਜਾਣਕਾਰੀਆਂ ਤੁਸੀਂ ਜਿਹੜੀਆਂ ਭਰਨੀਆਂ, ਪੰਜਾਬੀ ਵੀ ਭਰ ਸਕਦੇ ਆ, ਸਿੱਖ ਵੀ ਭਰ ਸਕਦੇ, ਘਰ 'ਚ ਕਿਹੜੀ ਭਾਸ਼ਾ ਬੋਲੀ ਜਾਂਦੀ ਆ, ਰਿਲੀਜਨ ਜਿਹੜਾ ਉਹ ਕਿਹੜਾ ਆ, ਉਹ ਸਾਰੀਆਂ ਉਸ ਦੇ ਵਿੱਚ ਮਰਦਮਸ਼ੁਮਾਰੀ ਦੇ ਵਿੱਚ ਜਿਹੜੀ ਉਹ ਜਾਣਕਾਰੀ ਪ੍ਰਾਪਤ ਜਿਹੜੀ ਉਹ ਕਰ ਰਹੇ ਨੇ, ਐਡ ਕੀਤੀ ਗਈ ਆ। ਸੋ ਜਿਹੜੇ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ, ਤੁਸੀਂ ਚਾਹੇ ਕੱਚੇ ਆ ਅਤੇ ਚਾਹੇ ਉੱਥੇ ਪੱਕੇ ਆ, ਜੇ ਤੁਸੀਂ ਉੱਥੇ ਰਹਿ ਰਹੇ ਆ ਤਾਂ ਉਸ ਮਰਦਮਸ਼ੁਮਾਰੀ ਦੇ ਵਿੱਚ ਕਹਿੰਦੇ ਆ ਵੀ ਤੁਸੀਂ ਜ਼ਰੂਰ ਹਿੱਸਾ ਲਓ। ਸੋ ਆਸਟ੍ਰੇਲੀਅਨ ਜਿਹੜੇ ਉਹ ਜ਼ਰੂਰ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਜਿਹੜਾ ਇਸ ਨੂੰ ਜਾਣਕਾਰੀ ਜਿਹੜੀ ਉਹ ਆਪਣੀ ਮਰਦਮਸ਼ੁਮਾਰੀ ਆ ਉਸ ਨੂੰ ਜ਼ਰੂਰ ਉੱਥੇ ਆਸਟ੍ਰੇਲੀਆ ਦੇ ਵਿੱਚ ਭਰਿਓ। ਜੀ, ਅਗਲੀ ਖਬਰ UK ਤੋਂ ਆ ਰਹੀ ਹੈ, ਜਿੱਥੇ ਕਿ ਅੱਜ ਕਹਿੰਦੇ ਵੀ ਦਹਾਕੇ 'ਚ ਪਹਿਲੀ ਮਾਸ ਸ਼ੂਟਿੰਗ ਹੋਈ ਆ, ਜਿਹਦੇ ਵਿੱਚ ਇੱਕ 22 ਸਾਲਾਂ ਦਾ ਜੇਕ ਡੇਵਿਡਸਨ ਜਿਹੜਾ ਆ ਉਸ ਨੇ 5 ਲੋਕਾਂ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਅਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਲਈ। ਜੀ, ਵਾਸੀਲੀਆ ਦੇ ਵਿੱਚ ਇੱਕ ਜਿਹੜਾ ਬੰਦਾ ਆ ਉਸ ਨੂੰ ਲਾਈਫ ਇਨ ਪ੍ਰਿਜ਼ਨ ਜਿਹੜੀ ਆ ਉਮਰ ਕੈਦ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਆ। 6 ਜਿਹੜੇ ਬੱਚਿਆਂ ਦੇ ਨਾਲ ਮੋਲੈਸਟੇਸ਼ਨ ਦੇ ਜਿਹੜੇ ਆ ਚਾਰਜਿਸ ਇਸ ਦੇ ਉੱਤੇ ਸੀਗੇ, ਜਿਸ ਦੇ ਵਿੱਚ ਉਹ ਦੋਸ਼ੀ ਪਾਇਆ ਗਿਆ। 37 ਸਾਲਾਂ ਦਾ ਔਰਕੇਕਿਓ ਰੇਜ਼ ਨੂੰ 120 ਸਾਲ ਦੀ ਜਿਹੜੀ ਆ ਉਹ ਸਜ਼ਾ ਸੁਣਾਈ ਗਈ ਆ। 15 ਫੈਲਨੀ ਜਿਹੜੇ ਕਾਊਂਟਸ ਆ ਇਸ ਦੇ ਉੱਤੇ ਜਿਹੜੇ ਉਹ ਲੱਗੇ ਸੀਗੇ, ਜਿਸ ਨੇ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਨਾਲ ਜਿਹੜੇ ਆ ਇੱਦਾਂ ਦੇ ਪੁੱਠੀਆਂ ਸਿੱਧੀਆਂ ਜਿਹੜੀਆਂ ਉਹ ਹਰਕਤਾਂ ਕੀਤੀਆਂ ਸੀ। ਟੁਲੈਰੀ ਕਾਊਂਟੀ ਦੇ ਜਿਹੜੇ ਡਿਸਟ੍ਰਿਕਟ ਅਟਰਨੀ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਵੀ ਹੁਣ ਇਹ ਸਾਰੀ ਉਮਰ ਜੇਲ੍ਹ ਦੇ ਵਿੱਚ ਹੀ ਕੱਟੇਗਾ। ਜੀ, ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਕਹਿੰਦੇ ਜਿਹੜਾ ਕੰਜ਼ਿਊਮਰ ਸੈਂਟੀਮੈਂਟ ਇੰਡੈਕਸ ਹੈਗਾ ਆ ਉਹ 70.2 ਤੇ ਚੱਲ ਗਿਆ। ਇਹ ਯੂਨੀਵਰਸਿਟੀ ਆਫ ਮਿਸ਼ੀਗਨ ਦਾ ਜਿਹੜਾ ਸਰਵੇ ਆ ਉਹਨਾਂ ਦੇ ਮੁਤਾਬਕ ਆ। ਕਹਿੰਦੇ ਵੀ ਸੰਨ 2011 ਦੇ ਵਿੱਚ ਇੱਥੇ ਪਹੁੰਚਿਆ ਸੀ। ਸੋ ਇਹ ਖਾਸ ਕਰਕੇ ਜਿਹੜਾ ਡੈਲਟਾ ਵੇਰੀਐਂਟ ਦੇ ਨਾਲ ਨਵੇਂ ਲੋਕ ਜਿਹੜੇ ਆ ਬਿਮਾਰ ਹੋ ਰਹੇ, ਉਹਨੂੰ ਦੇਖ ਕੇ ਹੁਣ ਲੋਕ ਕਾਫੀ ਘਬਰਾਏ ਹੋਏ ਆ ਵੀ ਅਸੀਂ ਕੋਈ ਖਰਚਾ ਕਿਸੇ ਚੀਜ਼ ਦਾ ਮੇਜਰ ਦਾ ਕਰੀਏ ਜਾਂ ਨਾ ਕਰੀਏ, ਵੀ ਮਨੀ ਸਪੈਂਡ ਕਰੀਏ ਜਾਂ ਨਾ ਕਰੀਏ। ਸੋ ਜੇ ਇੱਦਾਂ ਦੀ ਸਿਚੁਏਸ਼ਨ ਰਹੀ ਤਾਂ ਰਿਸੈਸ਼ਨ ਜਾਂ ਬੱਬਲ ਬਹੁਤ ਛੇਤੀ ਜਿਹੜਾ ਆ ਫਟ ਸਕਦਾ ਹੈਗਾ।
ਜੀ ਸਕੈਮ ਤੇ ਸਕੈਮ ਜਿਹੜੇ ਲਗਾਤਾਰ ਹਰਜੋਤ ਸਿੰਘ ਜੀ ਚੱਲ ਰਹੇ ਨੇ ਹੁਣ ਜਿਹੜੇ IRS ਆ ਉਹਦੇ ਨਾਂ ਦੇ ਉੱਤੇ ਜਿਹੜਾ ਚਾਈਲਡ ਟੈਕਸ ਕ੍ਰੈਡਿਟ ਦਾ ਸਕੈਮ ਵੀ ਜਿਹੜਾ ਉਹ ਸ਼ੁਰੂ ਹੋ ਚੁੱਕਾ ਜਿਹੜਾ ਇਹਨਾਂ ਨੇ 300 ਜਾਂ $250 $200 ਜਿਹੜਾ ਹਰ ਇੱਕ ਮਹੀਨੇ ਦੇਣਾ ਹੈ ਚਾਈਲਡ ਟੈਕਸ ਕ੍ਰੈਡਿਟ ਦੇ ਹਿਸਾਬ ਦੇ ਨਾਲ ਤੁਹਾਡੀ ਇਨਕਮ ਦੇ ਹਿਸਾਬ ਦੇ ਨਾਲ IRS ਨਾ ਤੁਹਾਨੂੰ ਕਾਲ ਕਰੂਗੀ ਨਾ ਤੁਹਾਨੂੰ ਈਮੇਲ ਕਰੂਗੀ ਨਾ ਤੁਹਾਨੂੰ ਟੈਕਸਟ ਕਰੂਗੀ ਤੁਹਾਡਾ ਉਹਨਾਂ ਨੇ ਟੈਕਸ ਜਿਹੜਾ ਭਰਿਆ ਹੈ ਉਹਦੇ ਹਿਸਾਬ ਦੇ ਨਾਲ ਆਟੋਮੈਟਿਕਲੀ ਆਈਦਰ ਜੇ ਤੁਸੀਂ ਚੈੱਕ ਦੇ ਜ਼ਰੀਏ ਘੱਲਦੇ ਹੁੰਦੇ ਸੀ ਤੁਹਾਨੂੰ ਚੈੱਕ ਆ ਜਾਇਆ ਕਰਨਾ ਆ ਅਤੇ ਜਾਂ ਫਿਰ ਤੁਹਾਡਾ ਬੈਂਕ ਦਾ ਖਾਤਾ ਜਿਹੜਾ ਵੀ ਉਹਨਾਂ ਦੇ ਕੋਲ ਹੈਗਾ ਆ ਉਹਦੇ ਵਿੱਚ ਸਿੱਧਾ ਜਮ੍ਹਾਂ ਜਿਹੜਾ ਹੋ ਜਾਣਾ। ਇਹ ਨਾ ਹੋਵੇ ਵੀ ਤੁਸੀਂ ਲਾਲਚ ਕਰ ਲਿਓ ਵੀ ਉੱਧਰੋਂ ਦੂਜੇ ਪਾਸੇ ਵੀ ਜਮ੍ਹਾਂ ਹੋ ਗਏ ਅਤੇ ਇੱਧਰੋਂ ਤੁਹਾਨੂੰ ਕਾਲ ਆ ਜਾਏ ਤੁਸੀਂ ਕਹਿਣ ਵੀ ਲਓ ਜੀ ਤੁਹਾਨੂੰ 300 ਦੀ ਥਾਂ 'ਤੇ ਸਿੱਧਾ ਹੀ ਤੁਹਾਨੂੰ ਇਕੱਠਾ 3600 ਜਿਹੜਾ ਉਹ ਦੇ ਦਿੰਦੇ ਆ ਅਤੇ ਉਹਦੇ ਵਿੱਚ ਤੁਸੀਂ ਫਸ ਜਿਓ ਅਤੇ ਬਾਅਦ ਦੇ ਵਿੱਚ ਜਿਹੜੇ ਮਿਲਦੇ ਉਹ ਤੋਂ ਵੀ ਜਿਹੜੇ ਉਹ ਜਾਂਦੇ ਲੱਗੂਗੇ ਜਾਂ ਉਹ ਤੋਂ ਵੀ ਜ਼ਿਆਦਾ ਜਿਹੜਾ ਆ ਉਹ ਤੁਸੀਂ ਨੁਕਸਾਨ ਕਰਾ ਬੈਠੋਗੇ। ਸੋ ਸਕੈਮ ਲਗਾਤਾਰ ਬਹੁਤ ਜ਼ਿਆਦਾ ਜਿਹੜੇ ਉਹ ਚੱਲ ਰਹੇ ਨੇ। ਇੱਕ ਹੋਰ ਸਕੈਮ ਜਿਹੜਾ ਫੇਸਬੁੱਕ ਦੇ ਉੱਤੇ ਤੁਹਾਡੇ ਦੋਸਤਾਂ ਮਿੱਤਰਾਂ ਦੇ ਰਿਸ਼ਤੇਦਾਰਾਂ ਦੀ ਜਿਹੜੀ ਉਹ ID ਬਣਾ ਕੇ ਤੁਹਾਡੇ ਤੋਂ ਹੀ ਜਿਹੜੇ ਉਹ ਪੈਸਿਆਂ ਦੀ ਮੰਗ ਜਿਹੜੀ ਉਹ ਹੋ ਰਹੀ ਆ ਉਸ ਤੋਂ ਜਿਹੜਾ ਉਹ ਭਾਈ ਬਚ ਕੇ ਜਿਹੜਾ ਉਹ ਰਹੋ। ਸੋ ਇਹ ਨਵੇਂ ਤੋਂ ਨਵਾਂ ਸਕੈਮ ਐਵਰੀਡੇ ਇਹ ਜਿਹੜੇ ਵਿਹਲੇ ਬੈਠੇ ਆ ਸ਼ੈਤਾਨ ਦੇ ਦਿਮਾਗ ਵਾਲੇ ਆ ਉਹ ਇੱਦਾਂ ਦੀਆਂ ਜਿਹੜੀਆਂ ਆ ਫੁਰਦੇ ਉਹਨਾਂ ਨੂੰ ਫੁਰਦੇ ਰਹਿੰਦੇ ਆ ਅਤੇ ਇੱਦਾਂ ਦੇ ਪੁੱਠੇ ਸਿੱਧੇ ਕਾਰੇ ਉਹ ਕਰਦੇ ਰਹਿੰਦੇ ਨੇ। ਬਚ ਕੇ ਰਹੋ, ਮਿਹਨਤ ਦੀ ਕਮਾਈ ਨੂੰ ਅਜਾਈਂ ਜਿਹੜਾ ਉਹ ਨਾ ਜਾਣ ਦਿਓ ਜੀ। ਅਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੈ ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ ਇਸ ਤੋਂ ਅਗਲਾ ਪ੍ਰੋਗਰਾਮ ਹੋਵੇਗਾ ਜੀ ਆਤਮਿਕ ਆਨੰਦ 11 ਵਜੇ ਤੱਕ ਅਤੇ ਫਿਰ ਉਸ ਤੋਂ ਬਾਅਦ 11 ਤੋਂ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ 12:30 ਤੋਂ 2 ਵਜੇ ਤੱਕ ਕੁਝ ਗੱਲਾਂ ਕੁਝ ਗੀਤ 2 ਤੋਂ 4 ਵਜੇ ਦੇ ਦਰਮਿਆਨ ਨਜ਼ਰੀਆ 4 ਤੋਂ 5:30 ਵਜੇ ਤੱਕ ਘਰ ਸੰਸਾਰ 5:40 ਦੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਉਸ ਤੋਂ ਉਪਰੰਤ 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਸ਼ਾਮ ਦੇ ਦੀਵਾਨ 8:30 ਵਜੇ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਜੀ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ। ਸੋ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ ਅਤੇ ਮੈਨੂੰ ਰਾਜਕਰਨਵੀਰ ਸਿੰਘ ਨੂੰ ਅਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ US।